अस्सलाम वालेकुम यार आ बंदा पता नहीं कौन है। पहले भी ਇਹਦੀਆਂ ਇੱਕ ਦੋ ਵੀਡੀਓ ਵੇਖੀਆਂ ਨੇ ਤੇ ਸੋਚਿਆ ਜਾਂਦੀ ਕਰੋ, ਇਗਨੋਰ ਕਰੋ, ਕੋਈ ਗੱਲ ਨਹੀਂ ਯਾਰ। ਕੋਈ ਵਿਚਾਰਾ ਜ਼ਹਿਨੀ ਮਫਲੂਜ ਆ, ਸਾਸੇ ਕਮਤਰੀ ਦਾ ਸ਼ਿਕਾਰ ਹੈ, ਆਪਣੇ ਰੀਅਲ ਅੱਬੇ ਦੀ ਤਲਾਸ਼ ਦੇ ਵਿੱਚ ਹੈ। ਨਹੀਂ ਉਹਦਾ ਰੀਅਲ ਪਿਓ ਨਹੀਂ ਲੱਭਦਾ ਪਿਆ। ਕਦੇ ਲੱਭਣ ਵਾਸਤੇ ਜਮਨਾ ਪਰ ਲਖਨਊ ਜਾਂਦਾ, ਕਦੇ ਅਰਬਾਂ 'ਚ ਜਾਂਦਾ, ਕਦੇ ਤੁਰਕਾਂ 'ਚ ਜਾਂਦਾ, ਕਦੇ ਅਫਗਾਨਿਸਤਾਨ ਜਾਂਦਾ। ਹੁਣ ਫਿਰ ਇਸ ਬੰਦੇ ਨੇ ਇੱਕ ਦੋ ਦਿਨ ਪਹਿਲੇ ਪੰਜਾਬੀ ਮਾਂ ਬੋਲੀ ਦੇ ਖਿਲਾਫ ਵੀਡੀਓ ਪਾਈ ਆ। ਤੁਸੀਂ ਉਹ ਵੀਡੀਓ ਦੇਖੋ, ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਹਾਂ। साड़ी वारी ओए आ तेनू मैच दिखावा सरप्राइज अगेन पंजाबी में। मुझे अच्छा नहीं लग रहा ये वर्ड बोलता हुआ पंजाबी, शर्म महसूस कर रहा हूँ ये वर्ड बोलता हुआ। बस कर दो अब ये पंजाबी में गाने रिलीज करना, उर्दू में रिलीज किया करो। लेकिन पता नहीं यार इनको कब अकल आनी है। खैर कि हमेशा पंजाबी में गाना ही क्यों होता है। मैं लाहौरी बाय द वे मैं बताता जाऊँ। ਇਸ ਬੰਦੇ ਨੂੰ ਬੜੀ ਤਕਲੀਫ ਹੁੰਦੀ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਆਪਣੇ ਐਂਥਮ, ਆਪਣੇ ਸਲੋਗਨ, ਆਪਣੇ ਹੈਸ਼ਟੈਗ ਪੰਜਾਬੀ ਦੇ ਵਿੱਚ ਕਿਉਂ ਬਣਾਉਂਦਾ, ਜਾਂ ਪੰਜਾਬੀ ਗਾਣਿਆਂ ਦੀ ਹੁੱਕ ਲੈਣ ਤੇ ਕਿਉਂ ਬਣਾਉਂਦਾ, ਜਾਂ ਆਪਣੀ ਕ੍ਰਿਕਟ ਵਾਸਤੇ, ਮੈਚਾਂ ਵਾਸਤੇ ਪੰਜਾਬੀ ਦੇ ਵਿੱਚ ਕਿਸੇ ਪੰਜਾਬੀ ਸਿੰਗਰ ਕੋਲੋਂ ਸੌਂਗ ਕਿਉਂ ਗਵਾਉਂਦੇ ਨੇ। ਜਿਵੇਂ ਨਸੀਬੋ ਲਾਲ ਨੇ ਗਾਇਆ ਸੀ, ਜਾਂ ਐਂਥਮ ਇਹਨਾਂ ਨਾਲ ਚੱਲ ਰਿਹਾ ਸੀ ਸਾਡੀ ਵਾਰੀ ਓਏ, ਜਾਂ ਆ ਤੈਨੂੰ ਮੈਚ ਵਿਖਾਵਾਂ, ਆਰਫ ਲਵਾਰ ਦੇ ਗਾਣੇ ਤੇ ਇਹਨਾਂ ਨੇ ਉਹ ਬਣਾਇਆ ਹੋਇਆ ਸੀ ਸਲੋਗਨ। ਸੋ ਇਸ ਬੰਦੇ ਵਾਸਤੇ ਦੋ ਚਾਰ ਗੱਲਾਂ ਨੇ। ਪਹਿਲੀ ਗੱਲ ਤਾਂ ਮੈਂ ਹੈਰਾਨ ਹੁੰਨਾ ਕਿ ਕੈਸਾ ਪਾਰਟੀ ਫੋਟਰਗਾ ਮੂੰਹ ਚੁੱਕ ਕੇ ਤੀਜੇ ਦਿਨ ਕੈਮਰਾ ਲੈ ਕੇ ਵੀਡੀਓ ਪੰਜਾਬੀ ਮਾਂ ਬੋਲੀ ਦੇ ਖਿਲਾਫ ਬਣਾਉਣ ਲੱਗ ਪੈਂਦਾ, ਤੇ ਕੋਈ ਬੰਦਾ ਵੀ ਉਹਨੂੰ ਫਿੱਟੇ ਮੂੰਹ ਨਹੀਂ ਕਹਿੰਦਾ। ਪਰ ਕੋਈ ਨਾ, ਅਸੀਂ ਬੈਠੇ ਹੋਏ ਹਾਂ ਇਹਦੀ ਤਕਲੀਫ ਦੇ ਵਿੱਚ ਵਾਧਾ ਕਰਨ ਨੂੰ। ਭਰਾ ਸਭ ਤੋਂ ਪਹਿਲੀ ਗੱਲ ਤਾਂ ਕਿ ਤੂੰ ਇੱਕ ਕੰਮ ਕਰ, ਤੂੰ ਕੋਈ ਉਰਦੂ ਕ੍ਰਿਕਟ ਕਲੱਬ ਬਣਾ ਤੇ ਜਿਹਦੇ ਵਿੱਚ ਕਮੈਂਟਰੀ ਵੀ ਉਰਦੂ 'ਚ ਹੋਵੇ, ਸਲੋਗਨ, ਐਂਥਮ, ਗਾਣੇ, ਸਾਰਾ ਕੁਝ। ਕ੍ਰਿਕਟ ਵੀ ਤੁਸੀਂ ਉਰਦੂ ਦੇ ਵਿੱਚ ਹੀ ਖੇਡੋ, ਠੀਕ ਆ, ਉਹ ਕੰਮ ਕਰ। ਅਗਲੀ ਗੱਲ, ਇੱਕ ਤੂੰ ਭੱਟੀ, ਇੱਕ ਦੁੱਲਾ ਭੱਟੀ ਸੀ। ਦੁੱਲਾ ਭੱਟੀ ਉਹ ਜਿਹਨੇ ਇਸ ਪੰਜਾਬ ਵਾਸਤੇ, ਪੰਜਾਬੀ ਵਾਸਤੇ, ਪੰਜਾਬੀ ਕੌਮ ਵਾਸਤੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ। ਔਰ ਦੂਜਾ ਭੱਟੀ ਤੂੰ ਆ ਜਿਹੜਾ ਇਸ ਬੋਲੀ ਦਾ ਗੱਦਾਰ ਬਣਦਾ ਜਾ ਰਿਹਾ। ਤੂੰ ਆਪਣੇ ਨਾਂ ਦੀ ਅੱਗੋਂ ਭੱਟੀ ਖਤਮ ਕਰ, ਕਿਉਂਕਿ ਭੱਟੀ ਸਬ ਕਾਸਟ, ਸਬ ਕੰਟੀਨੈਂਟ ਦੀ ਸਬ ਕਾਸਟ ਹੈ। ਔਰ ਇਹ ਜੱਟਾਂ ਦੇ ਵਿੱਚ ਵੀ ਆਉਂਦੇ ਨੇ, ਰਾਜਪੂਤਾਂ ਦੇ ਵਿੱਚ ਵੀ ਆਉਂਦੇ ਨੇ। ਔਰ ਜਿਹੜੇ ਚੰਗੇ ਭੱਟੀ ਨੇ, ਧਰਤੀ ਨਾਲ ਜੁੜੇ ਹੋਏ ਨੇ, ਬੋਲੀ ਨੂੰ ਪਿਆਰ ਕਰਦੇ ਨੇ, ਤੂੰ ਉਹਨਾਂ ਦੀ ਬੇਇੱਜ਼ਤੀ ਵੀ ਕਰ ਰਿਹਾ। ਤੂੰ ਆਪਣੇ ਨਾਂ ਦੇ ਅੱਗੇ ਕੋਈ ਜਮਨਾ ਪਾਰ, ਕੋਈ ਲਖਨਊ ਦੀ ਸਬ ਕਾਸਟ ਲਾ ਲਾ, ਤੁਰਕਾਂ ਦੀ ਲਾ ਲਾ, ਅਰਬਾਂ ਦੀ ਲਾ ਲਾ। ਔਰ ਅਗਲੀ ਗੱਲ ਤੇਰੇ ਵਾਸਤੇ ਆ ਕਿ ਤੂੰ ਆਪਣਾ DNA ਟੈਸਟ ਕਰਵਾ। ਮੈਨੂੰ ਤੇਰਾ DNA ਜਮਨਾ ਪਾਰ ਦਾ ਲੱਗਦਾ, ਪੰਜਾਬ ਦਾ ਲੱਗਦਾ ਹੀ ਨਹੀਂ। ਅਗਰ ਤੇਰਾ DNA ਪੰਜਾਬ ਦਾ ਹੁੰਦਾ ਤਾਂ ਤੂੰ ਕਦੇ ਵੀ ਪੰਜਾਬੀ ਮਾਂ ਬੋਲੀ ਦੇ ਖਿਲਾਫ ਵੀਡੀਓ ਨਾ ਪਾਉਂਦਾ। ਔਰ ਅਗਲੀ ਗੱਲ ਇਹ ਕਿ ਤੂੰ ਬੜਾ ਪਿੱਟ ਕੇ ਕਹਿਣਾ ਕਿ मैं भी पंजाबी हूँ, मैं भी लाहौर से ही हूँ, आप मुझे भी पंजाबी कह सकते हैं, पर मैं तो ऐसी बात नहीं करता। तेनू आप उर्दू नहीं बोलनी आउंदी, तू उर्दू के हक दे विच कित्थों बोलना। और दूजी गल मैं तेनू ये दस दियां कि सब तो ज़्यादा नुकसान ਪੰਜਾਬੀਅਤ ਨੂੰ, ਪੰਜਾਬ ਨੂੰ ਸੰਨ ਲਾਉਣ ਵਾਲਾ ਹੀ ਲਾਹੌਰ ਹੈ ਤੇ ਲਾਹੌਰੀਏ ਨੇ। ਤੁਸੀਂ ਸਭ ਤੋਂ ਜ਼ਿਆਦਾ ਡੰਡ ਲਾਈ ਆ, ਬਰਬਾਦੀ ਕੀਤੀ ਆ ਲਾਹੌਰੀਆਂ ਨੇ ਸਾਡੇ ਵਿਰਸੇ ਦੀ। ਔਰ ਤੁਸੀਂ ਖੁਦ ਨੂੰ ਪੰਜਾਬੀ ਘਵਾਉਂਦੇ ਹੋ। ਤੁਸੀਂ ਲੱਗਦੇ ਕਿਸੇ ਲਖਨਊ ਦੇ ਸ਼ਹਿਰ ਦੇ ਲੋਕ ਹੋ, ਤੁਸੀਂ ਪੰਜਾਬ ਦੇ ਲੱਗਦੇ ਹੀ ਨਹੀਂ। ਔਰ ਅਗਲੀ ਗੱਲ, ਜਿਹੜੇ ਐਂਥਮ ਤੋਂ ਸਲੋਗਨ ਤੋਂ ਤੂੰ ਪਿੱਟਦਾ ਨਾ ਕਿ ਕਿਉਂ ਹਰ ਵਾਰ ਪਾਕਿਸਤਾਨ ਕ੍ਰਿਕਟ ਬੋਰਡ ਪੰਜਾਬੀ ਦੇ ਵਿੱਚ ਬਣਾਉਂਦਾ, ਤਾਂ ਭਾ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਗੱਲ ਹੁੰਦੀ ਆ, ਜਿਨ੍ਹਾਂ ਦੇ ਵਿੱਚ ਕੋਈ ਤੜ ਹੁੰਦੀ ਆ। ਪੰਜਾਬੀ ਮਿਊਜ਼ਿਕ ਦੇ ਵਿੱਚ ਤੜ ਆ, ਉਹਦੀ ਗੱਲ ਆ, ਵਰਲਡ ਵਾਈਡ ਦੁਨੀਆ ਸੁਣਦੀ ਆ, ਦੁਨੀਆ ਦੀਵਾਨੀ ਆ ਇਸ ਮਿਊਜ਼ਿਕ ਦੀ, ਇਹਨਾਂ ਗਾਣਿਆਂ ਦੀ। ਤੇ ਇਹਨਾਂ ਦੀ ਮਜਬੂਰੀ ਬਣ ਜਾਂਦੀ ਆ ਹੁੱਕ ਲੈਣ ਚੁੱਕ ਕੇ ਆਪਣਾ ਐਂਥਮ ਬਣਾਉਣਾ। ਤੁਹਾਡੇ ਸਾਹਮਣੇ ਦਿਲਜੀਤ ਦੋਸਾਂਝ ਦੇ ਸ਼ੋਅ ਅਮਰੀਕਾ, ਕੈਨੇਡਾ ਦੇ ਵਿੱਚ ਲੱਗ ਹਟੇ ਨੇ। ਕਿਵੇਂ ਉੱਥੇ ਲੱਖਾਂ ਹਜ਼ਾਰਾਂ ਦੇ ਵਿੱਚ ਲੋਕ ਹੁੰਦੇ ਸੀ। ਸਿੱਧੂ ਮੂਸੇਵਾਲਾ, ਸ਼ੁਭ, AP ਢਿੱਲੋਂ, ਕਰਨ ਔਜਲਾ ਲਹਿੰਦੇ ਪੰਜਾਬ ਦੇ ਹੋਰ ਸਾਡੇ ਇੱਥੋਂ ਦੇ ਲੋਕ ਗਾਇਕ, ਕਿ ਦੁਨੀਆ ਉਹਨਾਂ ਦੀ ਕਿਵੇਂ ਫੈਨ ਆ। ਔਰ ਦੂਜੀ ਗੱਲ, ਪਾਕਿਸਤਾਨ ਕ੍ਰਿਕਟ ਬੋਰਡ ਕਦੇ ਵੀ ਪੰਜਾਬੀ ਦੀ ਪ੍ਰਮੋਸ਼ਨ ਵਾਸਤੇ ਐਂਥਮ ਜਾਂ ਆਪਣੇ ਸਲੋਗਨ ਨਹੀਂ ਬਣਾਉਂਦੇ। ਉਹ ਮਜਬੂਰੀ ਤੋਂ ਬਣਾਉਂਦੇ ਨੇ, ਆਪਣੀ ਪ੍ਰਮੋਸ਼ਨ ਵਾਸਤੇ ਬਣਾਉਂਦੇ ਨੇ, ਪੰਜਾਬੀ ਦੀ ਪ੍ਰਮੋਸ਼ਨ ਵਾਸਤੇ ਨਹੀਂ। ਉਹ ਪੰਜਾਬੀ ਨੂੰ ਵਰਤ ਰਹੇ ਨੇ, ਉਹ ਪੰਜਾਬੀ ਦੀ ਪ੍ਰਮੋਸ਼ਨ ਨਹੀਂ ਕਰ ਰਹੇ। ਔਰ ਅਗਲੀ ਗੱਲ ਮੈਂ ਤੈਨੂੰ ਇਹ ਵੀ ਦੱਸ ਦਿਆਂ ਕਿ ਤੂੰ ਐਡਾ ਸਿਆਣਾ, ਸਮਝਦਾਰ, ਸੂਝਵਾਨ ਸਕਾਲਰ ਹੁੰਦਾ ਨਾ, ਜਿਹੜਾ ਤੀਜੇ ਦਿਨ ਕੈਮਰਾ ਚੁੱਕ ਕੇ ਤੂੰ ਵੀਡੀਓ ਬਣਾਉਂਦਾ, ਤੇ ਤੈਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਸੀ ਕਿ ਕਿਸੇ ਵੀ ਕੌਮ ਦੀ ਜਿਹੜੀ ਮਾਂ ਬੋਲੀ ਹੁੰਦੀ ਆ, ਉਹਦੀ ਅਹਿਮੀਅਤ ਕੀ ਹੁੰਦੀ ਆ। ਅਗਰ ਤੂੰ ਪੜ੍ਹਿਆ ਲਿਖਿਆ ਬੰਦਾ ਹੁੰਦਾ ਤਾਂ ਤੈਨੂੰ ਪਤਾ ਹੁੰਦਾ ਕਿ ਤੇਰੀ ਮਦਰ ਲੈਂਗੁਏਜ ਦੀ ਅਹਿਮੀਅਤ ਕੀ ਹੈ, ਤੇ ਤੂੰ ਇਹਦੇ ਹੱਕ ਦੇ ਵਿੱਚ ਗੱਲ ਕਰਦਾ, ਇਹਦੇ ਖਿਲਾਫ ਗੱਲ ਨਾ ਕਰਦਾ। ਤੈਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਸੀ ਕਿ ਤੁਸੀਂ ਪੰਜਾਬੀ 12 ਤੋਂ 14 ਕਰੋੜ, ਬਲਕਿ ਤੂੰ ਤਾਂ ਪੰਜਾਬੀ ਹੈ ਹੀ ਨਹੀਂ। ਮੈਂ ਤੇਰੀ ਨੌਲੇਜ ਵਾਸਤੇ ਦੱਸ ਦਿੰਦਾ ਕਿ ਪੰਜਾਬੀ 12 ਤੋਂ 14 ਕਰੋੜ ਮੈਜੋਰਟੀ ਆ ਪਾਕਿਸਤਾਨ ਦੀ, ਤੇ ਗੂੰਗਾ ਪੰਜਾਬ ਹੈ। ਇਹਨਾਂ ਦੇ ਕੋਲੇ ਬੋਲੀ ਨਹੀਂ ਹੈ। ਜਿਵੇਂ ਬਾਕੀ ਸੂਬੇ ਆਪਣੀ ਬੋਲੀ ਬੋਲਦੇ ਨੇ, ਲਿਖਦੇ ਨੇ, ਪੜ੍ਹਦੇ ਨੇ, ਸੜਕਾਂ ਦੇ ਵਿੱਚ ਸਾਈਨ ਬੋਰਡ ਨੇ, ਉੱਥੇ ਤੂੰ ਵਿਖਾ 12-14 ਕਰੋੜ ਦਾ ਸੂਬਾ, ਕੋਈ ਇੱਕ TV ਚੈਨਲ, ਕੋਈ ਅਖਬਾਰ, ਕੋਈ ਨਸ਼ਰੀਆਤ, ਕੋਈ ਪ੍ਰੋਗਰਾਮ ਪੰਜਾਬੀ ਦੇ ਵਿੱਚ ਮੈਨੂੰ ਵਿਖਾ ਦੇ। ਕਿਤੇ ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਵਿਖਾ ਦੇ, ਕਿਤੇ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਕਿਤੇ ਪਬਲਿਕ ਪਲੇਸ ਤੇ, ਬੱਸ ਅੱਡੇ ਤੇ, ਹਵਾਈ ਅੱਡੇ ਤੇ, ਕਿਤੇ ਅਨਾਊਂਸਮੈਂਟ ਪੰਜਾਬੀ ਦੇ ਵਿੱਚ ਹੁੰਦੀ ਵਿਖਾ ਦੇ। ਜਿਹੜੀ ਫੋਨ ਕਾਲ ਆਪਾਂ ਕੰਪਨੀ ਨੂੰ ਕਰਨੇ ਆ ਉਹਦੇ ਵਿੱਚ ਕਿਤੇ ਪੰਜਾਬੀ ਦਾ ਆਪਸ਼ਨ ਵਿਖਾ ਦੇ।
ਜਾਂ ਉਰਦੂ ਹੋ ਜਾਂ ਇੰਗਲਿਸ਼ ਹੈ, ਇਹਦੇ ਮੁਤਬਾਦਲ ਬਾਕੀ ਤੇਰੇ ਤਿੰਨਾਂ ਸੂਬਿਆਂ ਦੇ ਵਿੱਚ ਪਸ਼ਤੋ ਵੀ ਹੈਗੀ ਆ, ਸਿੰਧੀ ਵੀ ਹੈਗੀ ਆ, ਬਲੋਚੀ ਵੀ ਹੈਗੀ ਆ। ਉੱਥੇ ਸੜਕਾਂ ਦੇ ਸਾਈਨ ਬੋਰਡ ਜਿਹੜੇ ਨੇ ਉਹ ਵੀ ਉਹਨਾਂ ਦੀ ਮਾਂ ਬੋਲੀ ਦੇ ਵਿੱਚ ਨੇ, ਸਾਡੇ ਪੰਜਾਬ ਦੇ ਵਿੱਚ ਨਹੀਂ ਹੈਗੇ। ਇਸ ਚੀਜ਼ ਦਾ ਪਤਾ ਕਿ ਤੁਹਾਡੀ ਤਾਦਾਦ ਪੰਜਾਬੀਆਂ ਦੀ 1947 ਦੇ ਵਿੱਚ ਕੀ ਸੀ ਤੇ ਅੱਜ ਕੀ ਆ। ਤੁਸੀਂ ਕਿਸੇ ਵਕਤ ਦੇ ਵਿੱਚ 68% ਸੀ ਇਸ ਮੁਲਕ ਦਾ ਤੇ ਅੱਜ ਤੁਸੀਂ 38% ਹੋ। 38 ਤੋਂ ਵੀ ਮੇਰਾ ਖਿਆਲ ਤੁਸੀਂ 32 ਤੇ ਆ ਚੁੱਕੇ ਹੋ। ਕਦੇ ਇਹਦੇ ਤੇ ਵੀਡੀਓ ਬਣਾਈ ਹੋ, ਕਦੇ ਇਹਦੇ ਤੇ ਸਵਾਲ ਚੁੱਕਿਆ ਕਿ ਅਸੀਂ ਪੰਜਾਬੀ ਨਿਆਣੇ ਵੀ 5-5 6-6 ਜੰਮਦੇ ਪਏ ਆ, ਪਰ ਸਾਡੀ ਹਰ ਸੈਂਸਸ ਦੇ ਵਿੱਚ ਤਾਦਾਦ ਕਿਉਂ ਘਟ ਰਹੀ ਆ? ਅਸੀਂ ਕਿਉਂ ਘਟ ਰਹੇ ਹਾਂ ਜਿੱਥੇ ਬਾਕੀ ਦੁਨੀਆ ਦੀ ਗਿਣਤੀ ਵੱਧ ਰਹੀ ਹੈ? ਪਾਕਿਸਤਾਨ ਦੀ ਆਬਾਦੀ ਜਿਹੜੀ ਹੈ ਕਰੋੜਾਂ ਦੇ ਵਿੱਚ ਜਾਂਦੀ ਪਈ ਆ, ਪੰਜਾਬ ਦੀ ਆਬਾਦੀ ਕਿਉਂ ਘਟ ਰਹੀ ਆ ਹਰ ਸੈਂਸਸ ਦੇ ਵਿੱਚ? ਕਦੀ ਇਸ ਚੀਜ਼ ਤੇ ਸਵਾਲ ਚੁੱਕੇ? ਤੂੰ ਆਪਣੇ ਆਪ ਨੂੰ ਸੂਝਵਾਨ ਕਹਿੰਦਾ ਆਪਣੇ, ਤੁਸੀਂ ਐਸੇ ਨਪੁੰਸਕ ਲੋਕ ਹੋ, ਯਕੀਨ ਕਰ ਜੋ ਕਿ ਤੁਸੀਂ ਆਪਣੀ ਬੋਲੀ ਆਪਣੇ ਹੱਥੀਂ ਮਾਰ ਰਹੇ ਹੋ। ਕੋਈ ਇੱਥੇ ਪਸ਼ਤੂਨ, ਕੋਈ ਬਲੋਚ, ਕੋਈ ਸਿੰਧੀ ਹੁੰਦਾ ਉਹ ਚੁੰਮਦਾ ਜਾ ਕੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਨੂੰ ਕਿ ਤੂੰ ਸਾਡੀ ਬੋਲੀ ਦੇ ਵਿੱਚ ਐਂਥਮ ਬਣਾਇਆ, ਸਲੋਗਨ ਬਣਾਇਆ। ਪਰ ਅਫਸੋਸ ਆ ਤੁਹਾਡੇ ਤੇ ਮੈਨੂੰ ਕਿ ਤੁਹਾਡੀ ਬੋਲੀ ਅਮਰੀਕਾ, ਕੈਨੇਡਾ, ਲੋਕ ਪਾਰਲੀਮੈਂਟਾਂ ਦੇ ਵਿੱਚ ਲੈ ਕੇ ਵੜ ਗਿਆ। ਪਰ ਜਿੱਥੋਂ ਦੀ ਇਹ ਫੋਟ ਹੈ, ਜਿੱਥੇ ਵਾਰਿਸ ਸ਼ਾਹ ਨੇ ਲਿਖੀ, ਜਿੱਥੇ ਬੁੱਲੇ ਸ਼ਾਹ ਨੇ ਲਿਖੀ, ਜੇ ਹੜੱਪਾ ਸਿਵਲਾਈਜੇਸ਼ਨ ਦੀ ਇਹ ਫੋਟ ਹੈ ਜਿੱਥੇ ਬੋਲੀ ਜੰਮੀ, ਉੱਥੇ ਲੋਕ ਇਹਦੇ ਖਿਲਾਫ, ਇਹਦੇ ਪੁੱਤ ਇਹਦੇ ਖਿਲਾਫ ਬੋਲ ਰਹੇ ਨੇ, ਇਹਦੇ ਹੱਕ 'ਚ ਨਹੀਂ ਬੋਲ ਰਿਹਾ। ਇੱਕ ਗੱਲ ਦੱਸਦੇ ਹਾਂ ਕਿ ਨੈਕਸਟ ਟਾਈਮ ਵੀਡੀਓ ਨਾ ਬਣਾਈ ਪੰਜਾਬੀ 'ਚ, ਆਪਣੇ ਦੂਜਾ ਖਿੜਖੜੀਆ ਕਰ, ਜਿੱਦਾਂ ਮਰਜ਼ੀ ਕਰ। ਅਗਰ ਤੂੰ ਬਣਾਏਗਾ ਅਸੀਂ ਤੇਰੀ ਕੰਡਦੇ ਹਾਂ, ਕੋਈ ਚੱਕਰ ਨਹੀਂ ਆ। ਤੂੰ ਅਮਰੀਕਾ ਜਾਂ ਜਿੱਥੇ ਮੈਂ ਅਸੀਂ ਤੈਨੂੰ ਉੱਥੇ ਵੀ ਮਿਲ ਸਕਦੇ ਹਾਂ, ਸਾਡੇ ਬੰਦੇ ਹਰ ਥਾਂ 'ਤੇ ਬੈਠੇ ਹੋਏ ਨੇ। ਸਮਝ ਆਈ ਨਾ? ਹਟ ਜਾ, ਆਪਣਾ ਕੰਮ ਕਰ ਜਿਹੜਾ ਕਰ ਰਹੇ ਆ। ਪੰਗੇ ਲੈ ਲੋਕਾਂ ਨਾਲ, ਕ੍ਰਿਕਟ ਨਾਲ ਲੈ, ਹਾਕੀ ਨਾਲ ਲੈ, ਜੋ ਮਰਜ਼ੀ ਕਰ, ਠੀਕ ਹੈ? ਇੱਧਰ ਨਾ ਆਵੀਂ।